अस्सलाम वालेकुम जी। उम्मीद करना कि सारे ठीक हो दे। अच्छा जी, स्केले का दूसरा पार्ट और ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ। ਤੇ ਨਵੇਂ ਸਟੂਡੈਂਟ ਵਾਸਤੇ ਵਈ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪੈਨ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਔਰ ਜਦੋਂ ਸਟਾਰਟ ਕਰਦੇ ਹੋ ਪਹਿਲੇ 2-4 ਦਿਨ ਜਾਂ ਹਫਤਾ ਜ਼ਿਆਦਾ ਤੋਂ ਜ਼ਿਆਦਾ ਕਹਿ ਲਓ, ਸਮਝ ਕੁਛ ਨਹੀਂ ਆਉਂਦੀ, ਬਿਲਕੁਲ ਜ਼ੀਰੋ ਸਮਝ ਆਉਂਦੀ ਹੈ। ਮਤਲਬ ਹਰ ਬੰਦੇ ਨੂੰ ਤੇ ਨਹੀਂ, ਹਰ ਬੰਦੇ ਦਾ ਇੱਕ ਆਪਣਾ ਹਿਸਾਬ ਹੁੰਦਾ ਹੈ, ਲੇਕਿਨ ਜ਼ਿਆਦਾਤਰ ਇਹੀ ਹੁੰਦਾ ਹੈ। ਤੇ ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ 2-4 ਦਿਨ ਦੇ ਵਿੱਚ ਤੁਸੀਂ ਫਰਕ ਖੁਦ ਮਹਿਸੂਸ ਕਰੋਗੇ, ਠੀਕ ਹੈ। ਤਰੀਕਾਕਾਰ ਕੀ ਹੈ ਤਿਆਰੀ ਕਰਨੇ ਦਾ? ਤੁਸੀਂ ਵੀਡੀਓ ਵੇਖਣੀ ਹੈ, ਵੀਡੀਓ ਦੇ ਵਿੱਚ ਜਿੰਨੇ ਪੇਜ ਵੇਖੇ ਨੇ ਉਤਨੇ ਜਾ ਕੇ ਫਿਰ ਤੁਸੀਂ ਐਪਲੀਕੇਸ਼ਨ ਤੋਂ ਟਰਾਈ ਕਰਨੇ ਨੇ, ਆਰਗੂਮੈਂਟ ਕਰਨੇ ਨੇ, ਠੀਕ ਹੈ। ਤੋੜ ਤੱਕ ਤੁਸੀਂ ਤਿਆਰੀ ਇਸੇ ਤਰ੍ਹਾਂ ਹੀ ਕਰਨੀ ਹੈ, ਜਿਤਨੇ ਆਰਗੂਮੈਂਟ ਕਰੋ ਦੇ ਉਤਨੀ ਤੁਹਾਡੀ ਤਿਆਰੀ ਸਹੀ ਹੁੰਦੀ ਜਾਵੇਗੀ। ਜਿਹੜੇ ਸਟੂਡੈਂਟ ਆਖਦੇ ਨੇ ਕਿ ਸਰ ਜੀ ਸਾਡੀਆਂ ਗਲਤੀਆਂ ਨਹੀਂ ਕੱਟਦੀਆਂ, ਉਹਨਾਂ ਵਾਸਤੇ ਵੀ ਇਹੀ ਚੀਜ਼ ਹੈ ਕਿ ਆਰਗੂਮੈਂਟ ਕਰਨੇ ਜੇ, ਇਹੀ ਤਰੀਕਾ ਹੈ ਤਿਆਰੀ ਕਰਨੇ ਦਾ, ਠੀਕ ਹੈ। ਸਕੇਦੇ ਜ਼ਿਆਦਾ ਕਰੋ ਦੇ ਉਹਦੇ ਨਾਲ ਤਿਆਰੀ ਨਹੀਂ ਹੁੰਦੀ ਸਹੀ ਤਰ੍ਹਾਂ। ਆਰਗੂਮੈਂਟ ਕਰੋ ਦੇ ਸਕੇਦੇ ਦਿਨ ਵਿੱਚ ਇੱਕ ਕਰ ਲਓ, ਦੋ ਕਰ ਲਓ। ਜੇ ਅਗਰ ਤੁਸੀਂ 2-4 ਚੈਪਟਰ ਪੜ੍ਹੇ ਨੇ ਤੇ ਸਕੇਦੇ ਵੀ ਉਹਨੇ ਚੈਪਟਰ ਦੇ ਕਰਨੇ ਨੇ ਜਿਹੜੇ ਤੁਸੀਂ ਪੜ੍ਹੇ ਨੇ, ਠੀਕ ਹੈ। ਅਗਰ ਕਿਸੇ ਸਾਰੇ 25 ਦੇ 25 ਚੈਪਟਰ ਪੜ੍ਹੇ ਨੇ ਤੇ ਉਹ ਵੀ ਆਰਗੂਮੈਂਟ ਜ਼ਿਆਦਾ ਕਰੇ ਤੇ ਸਕੇਦੇ ਜਿਹੜੇ ਨੇ ਦਿਨ ਵਿੱਚ 2-4-5 ਕਾਫੀ ਹੁੰਦੇ ਨੇ, ਠੀਕ ਹੈ। ਤੇ ਚਲੋ ਜੀ, ਬਾਕੀ ਦਾ ਸਕੇਦਾ ਵੇਖਨੇ 16 ਨੰਬਰ ਸਿੱਧੀਆਂ ਜਾ ਸਕਦੇ ਹੋ ਔਰ ਖੱਬੇ ਮੁੜ ਸਕਦੇ ਹੋ, ਇਹ ਦੋ ਹੀ ਆਪਸ਼ਨ ਨੇ। Il segnale raffigurato da ਨਿਸ਼ਾਨ ਦਿਖਾਇਆ ਗਿਆ obbligha ਲਾਗੂ ਕਰਦਾ ਹੈ a svoltare a sinistra ਖੱਬੇ ਮੁੜਨਾ o a proseguire dritto ਜਾਂ ਸਿੱਧਿਆਂ ਜਾਣਾ vero। 17 ਨੰਬਰ ਜੀ, ਸਟਾਪ ਵਾਲੇ ਨਿਸ਼ਾਨ ਦਾ ਪ੍ਰੇਵੀਜ਼ੋ ਆ ਗਿਆ। ਨਿਸ਼ਾਨ ਕੀ ਦੱਸ ਰਿਹਾ ਵੀ 320 ਮੀਟਰ ਤੇ ਸਟਾਪ ਦਾ ਨਿਸ਼ਾਨ ਹੈ, ਤੁਸੀਂ ਜਿੱਥੇ ਲਾਜ਼ਮੀ ਰੁਕਣਾ ਔਰ destra sinistra ਪਹਿਲ ਦੇਣੀ ਜੇ। Il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ ਇਹ un segnale di previso, ਕਹਿੰਦਾ ਹੈ previso ਦਾ ਨਿਸ਼ਾਨ ਹੈ। ਕਿਹਦਾ previso ਹੈ? di fermarsi e dare precedenza ਦਾ vero ਜੀ। ਅੱਛਾ ਜੀ, fermarsi e dare precedenza ਇਹ ਆਖਦੇ ਨੇ ਸਟਾਪ ਵਾਲੇ ਨਿਸ਼ਾਨ ਨੂੰ, ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਹੈ। 18 ਨੰਬਰ ਜੀ, ਪਨੇਲੋ ਜਾਲੋ ਕਲਰ ਚਾਹੀਏ, मतलब ਕਿੱਥੇ ਲੱਗੀ ਹੈ? ਜਿੱਥੇ ਸੜਕ ਤੇ ਕੰਮ ਚੱਲ ਰਿਹਾ ਤੇ ਲੁਕਾ ਜਾ ਸਕਦੇ ਹੋ, ਬਿਲਕੁਲ ਕੋਈ ਪਾਬੰਦੀ ਨਹੀਂ। ਲੇਕਿਨ ਉਹਨਾਂ ਵਾਸਤੇ ਹੈ ਵੇ ਜਿਨ੍ਹਾਂ ਗੱਡੀਆਂ ਦਾ ਵਜ਼ਨ 7 ਟਨ ਤੋਂ ਜ਼ਿਆਦਾ ਹੈ, ਉਹ ਸਿੱਧੀਆਂ ਲੁਕਾ ਨਹੀਂ ਜਾ ਸਕਦੀਆਂ। ਉਹ ਹੈ ਜਿਹੜਾ ਸਾਈਡ ਦੂਸਰਾ ਰਸਤਾ ਦਿੱਤਾ ਨਾ, ਇਧਰੋਂ ਦੀ ਜਾ ਸਕਦੀਆਂ, ਠੀਕ ਹੈ। Il segnale raffigurato indica ਦਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ a tutti i veicoli ਸਾਰੀਆਂ ਗੱਡੀਆਂ ਨੂੰ ਕਿ non è possibile proseguire dritto ਵੇ ਸਿੱਧਿਆਂ ਜਾਣਾ ਮੁਮਕਿਨ ਨਹੀਂ per ਲੁਕਾ ਦੇ ਲਈ ਫਾਲਸੋ। 19 ਨੰਬਰ lo spazio di frenatura, ਕਹਿੰਦਾ ਜਿਹੜੀ spazio di frenatura ਵੇ diminuisce ਘਟ ਜਾਏਗੀ sul tratto in discesa di un 200 ਦੀ ਢਲਾਣ ਦੇ ਉੱਤੇ ਫਾਲਸੋ ਜੀ, ਘਟਣ ਨਹੀਂ ਲੱਗੀ ਵਧੇਗੀ। ਅੱਛਾ ਇਹਨਾਂ ਵੇਰੋ ਕੀਤੀ ਹੈ ਲੇਕਿਨ ਫਾਲਸੋ ਹੈ। 20 ਨੰਬਰ durante un sorpasso in autostrada, ਕਹਿੰਦਾ autostrada ਵਿੱਚ ਓਵਰਟੇਕ ਦੇ ਦੌਰਾਨ la scarsa attenzione posta ai veicoli, ਜਿਹੜਾ ਤੁਸੀਂ ਗੱਡੀਆਂ ਤੇ ਘੱਟ ਧਿਆਨ ਦਿੰਦੇ ਹੋ, ਗੱਡੀ ਵੱਲ ਧਿਆਨ ਨਹੀਂ ਕਰਦੇ, ਕਿ seguono ਜਿਹੜੀਆਂ ਪਿੱਛੇ ਸਾਡੇ ਚੱਲ ਰਹੀਆਂ ਨੇ può essere causa di incidente, ਕਹਿੰਦਾ ਇਹ ਵੀ ਇੱਕ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ ਵੀਰੋ ਜੀ, ਹੋ ਸਕਦੀ ਹੈ। 21 ਨੰਬਰ ਜੀ, ਇਸ਼ਾਰਿਆਂ ਦਾ ਬੜਾ ਨਿਸ਼ਾਨ ਆ ਗਿਆ ਹੈ। ਇਹ ਜਦੋਂ ਇਸ਼ਾਰਾ ਆਨ ਕਰੀਦਾ ਹੈ ਇਹਦਾ ਸਪੀਆ ਹੁੰਦਾ ਹੈ ਵਰਦੇ ਕਲਰ ਦਾ। Il simbolo raffigurato ਦਾ ਨਿਸ਼ਾਨ ਦਿਖਾਇਆ ਗਿਆ indica ਦੱਸ ਰਿਹਾ il comando ਵੇ ਬਟਨ ਹੈ per accendere le luci di posizione ਆਨ ਕਰਨੇ ਵਾਸਤੇ ਫਾਲਸੋ ਜੀ। ਇਹ ਇਸ਼ਾਰੇ ਆਨ ਕਰਨੇ ਵਾਲੇ ਬਟਨ ਤੇ ਵੀ ਇਹ ਨਿਸ਼ਾਨ ਬਣਿਆ ਹੁੰਦਾ ਇਸ ਤਰ੍ਹਾਂ ਦਾ। 22 ਨੰਬਰ il fine del primo scorso, ਕਹਿੰਦਾ ਜਿਹੜੀ ਫਸਟ ਏਡ ਹੈ ਇਹ quello ਉਹ ਵਾਲੀ ਹੈ di chiedere subito al ferito ਵੇ ਜ਼ਖਮੀ ਨੂੰ ਫੌਰਨ ਪੁੱਛਣਾ come è avvenuto incidente ਵੇ ਐਕਸੀਡੈਂਟ ਕਿਸ ਤਰ੍ਹਾਂ ਹੋਇਆ, ਕਹਿੰਦਾ ਇਹਨੂੰ primo scorso ਆਖਦੇ ਨੇ, ਫਸਟ ਏਡ ਆਖਦੇ ਨੇ ਫਾਲਸੋ। 23 ਨੰਬਰ la forza aderente, ਕਹਿੰਦਾ ਜਿਹੜੀ ਰੋਡ ਗ੍ਰਿਪ ਪਕੜ ਹੈ risulta maggiore ਜ਼ਿਆਦਾ ਹੋਵੇਗੀ se asfalto e asciutto e pulito, ਅਗਰ asciutto ਮਤਲਬ ਸੜਕ ਸੁੱਕੀ ਹੈ ਤੇ ਸਾਫ਼ ਹੈ ਫਿਰ ਕਹਿੰਦਾ ਗ੍ਰਿਪ ਜਿਹੜੀ ਹੈ ਉਹ ਜ਼ਿਆਦਾ ਹੋਵੇਗੀ vero। ਅੱਛਾ ਜੀ, pulito ਵੀ ਮੇਰੇ ਖਿਆਲ ਨਾਲ ਕੁਛ ਹੈ ਵੇ, ਪੁੱਛ ਲਵੇ ਅੱਜ। 24 ਨੰਬਰ ਜੀ, ਸਟਾਰ ਵਾਲਾ ਨਿਸ਼ਾਨ ਆ ਗਿਆ। il segnale raffigurato preannuncia ਦਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ
obbligo di arresto ਲਾਜ਼ਮੀ ਹੈ ਰੁਕਣਾ ad un posto di blocco posto di blocco ਤੇ ਚੈੱਕ ਪੋਸਟ ਨਾਕਾ ਕਹਿ ਲੋ istituito dagli organi di polizia ਜਿਹੜਾ ਪੁਲਿਸ ਵਾਲਿਆਂ ਲਾਇਆ ਫਾਲਸੋ ਜੀ ਇਸ ਨਿਸ਼ਾਨ ਦਾ ਮਤਲਬ ਨਹੀਂ ਸਿਰਫ ਇਹ ਦੱਸ ਰਿਹਾ ਸਟਾਫ ਦਾ ਨਿਸ਼ਾਨ ਹੈ 5 ਨੰਬਰ ਅੱਛਾ ਜੀ ਇਹ ਫਰਾਂਸ ਦਾ ਉਹ ਬਾਰਡਰ ਹੈ ਜਿਹੜਾ ਇਟਲੀ ਨਾਲ ਲੱਗਦਾ ਹੈ ਠੀਕ ਹੈ ਤੇ 1 ਕਿਲੋਮੀਟਰ ਅੱਗੇ ਫਰਾਂਸ ਦਾ ਬਾਰਡਰ ਆ ਗਿਆ ਨਿਸ਼ਾਨ ਦਾ ਇਹ ਮਤਲਬ ਹੈ il segnale raffigurato previsa ਜਿਹੜਾ ਨਿਸ਼ਾਨ ਦਿਖਾਇਆ ਗਿਆ ਤੁਹਾਨੂੰ ਦੱਸ ਰਿਹਾ ਹੈ confine di stato ਵੀ ਇੱਕ ਮੁਲਕ ਦਾ ਬਾਰਡਰ ਹੈ con un paese ਉਸ ਮੁਲਕ ਦੇ ਨਾਲ ਕਿ fa parte dell'Unione Europea ਜਿਹੜਾ ਯੂਰਪੀ ਯੂਨੀਅਨ ਦਾ ਹਿੱਸਾ ਹੈ ਵੇਰੋ ਜਿਹੜੇ ਸਟਾਰ ਨੇ ਇਹ ਉਹਨਾਂ ਮੁਲਕਾਂ ਦੇ ਬਾਰਡਰਾਂ ਤੇ ਹੁੰਦੇ ਨੇ ਜਿਹੜੇ ਯੂਰਪੀ ਯੂਨੀਅਨ ਦਾ ਹਿੱਸਾ ਹੈ 26 ਨੰਬਰ la distanza di sicurezza ਕਹਿੰਦਾ ਜਿਹੜਾ ਫਾਸਲਾ ਹੈ ਇਹ commisurata anche alla aderenza degli pneumatici ਕਹਿੰਦਾ ਇਹ ਟਾਇਰਾਂ ਦੀ ਗ੍ਰਿਪ ਦੇ ਹਿਸਾਬ ਨਾਲ ਵੀ ਹੋਣਾ ਚਾਹੀਦਾ ਹੈ ਵੇਰੋ 27 ਨੰਬਰ ਜੀ ਬਿਲਕੁਲ ਹੀ ਆਸਾਨ ਹੈ ਪਹਿਲਾਂ ਜਾਏਦੀ ਜਿਹੜੀ ਸੀ ਹੈ ਸੀ ਤੋਂ ਬਾਅਦ ਜਾਏਦੀ ਏ ਫਿਰ ਪੀ ਸੀ ਏ ਪੀ ਇਸ ਤਰ੍ਹਾਂ ਜਾਣਦੀਆਂ ਜੀ nell'incrocio rappresentato in figura da ਚੌਕ ਤਸਵੀਰ ਦਿਖਾਇਆ ਗਿਆ ਇਹਦੇ ਵਿੱਚ il veicolo P ਕਹਿੰਦਾ ਜਿਹੜੀ P ਗੱਡੀ ਹੈ passa prima del veicolo C ਕਹਿੰਦਾ C ਨਾਲੋਂ ਪਹਿਲਾਂ ਗੁਜ਼ਰੇ ਦੀ ਫਾਲਸੋ 28 ਨੰਬਰ l'obbligo di indossare il giubbotto ਕਹਿੰਦਾ ਲਾਜ਼ਮੀ ਹੈ ਜੈਕਟ ਨੂੰ ਪਾਣਾ ad alta visibilità ਜਿਹੜੀ ਜ਼ਿਆਦਾ ਦਿਖਾਈ ਦੇਣੇ ਵਾਲੀ ਹੁੰਦੀ ਜਿਹੜੀ ਚਮਕਦਾਰ ਜੈਕਟ ਹੁੰਦੀ ਉਹਦੀ ਗੱਲ ਕਰ ਰਿਹਾ sia quando ਜਦੋਂ si sosta fuori dai centri abitati ਜਦੋਂ ਤੁਸੀਂ ਸ਼ਹਿਰ ਪਿੰਡ ਤੋਂ ਬਾਹਰ ਸੋਸਤਾ ਕਰਦੇ ਹੋ mentre le bretelle retroriflettenti ਲੇਕਿਨ ਕਹਿੰਦਾ ਜਿਹੜੀਆਂ ਉਤਣੀਆਂ ਚਮਕਦਾਰ ਹੁੰਦੀਆਂ ਨੇ vanno indossate nelle aree urbane ਉਹਨਾਂ ਨੂੰ ਆਰੇ ਉਰਬਾਨੇ ਵਿੱਚ ਪਾਣਾ ਹੈ ਫਾਲਸੋ 29 ਨੰਬਰ il passaggio in velocità ਕਹਿੰਦਾ ਜਿਹੜਾ ਸਪੀਡ ਦੇ ਨਾਲ ਗੁਜ਼ਰਦੇ ਹੋ sui tombini ਟੱਕਣਾਂ ਦੇ ਉੱਤੋਂ ਟੱਕਣ ਜਿਹੜਾ ਤੁਸੀਂ ਵੇਖਿਆ ਹੋਵੇਗਾ ਸੜਕ ਦੇ ਉੱਤੇ ਜਿਹੜੇ ਟੱਕਣ ਹੁੰਦੇ ਨੇ ਗਟਰਾਂ ਦੇ ਜਾਂ ਕੋਈ ਹੋਰ ਜਿਹੜਾ ਵੀ ਲੋਹੇ ਦਾ ਟੱਕਣ ਹੁੰਦਾ ਹੈ ਉਹ rotaie del tram ਜਾਂ ਟਰਾਮ ਦੀ ਪਟੜੀ ਦੇ ਉੱਤੋਂ ਗੁਜ਼ਰਦੇ ਹੋ ਸਪੀਡ ਦੇ ਨਾਲ ਆ bordo di un veicolo a due ruote ਤੇ ਤੁਸੀਂ ਦੋ ਟਾਇਰਾਂ ਵਾਲੀ ਗੱਡੀ ਦੇ ਉੱਤੇ ਹੋ ਮਤਲਬ ਮੋਟਰੀਨਾ ਮੋਟਰਸਾਈਕਲ ਦੇ ਉੱਤੇ ਹੋ può far perdere tenuta di strada ਕਹਿੰਦਾ ਇਹਦੇ ਨਾਲ ਸੜਕ ਦੀ ਗ੍ਰਿਪ ਖਤਮ ਹੋ ਸਕਦੀ ਹੈ ਇਹ dirigibilità al veicolo ਤੇ ਗੱਡੀ ਤੁਹਾਡੀ ਡੋਲ ਸਕਦੀ ਹੈ causando sbandamenti o cadute ਜਿਹਦੀ ਸੂਰਤ ਤੁਸੀਂ ਸਲਿੱਪ ਹੋ ਸਕਦੇ ਹੋ ਜਾਂ ਗਿਰ ਸਕਦੇ ਹੋ ਵੇਰੋ ਜੀ ਇਹ ਚੀਜ਼ ਹੋ ਸਕਦੀ ਹੈ 3 ਨੰਬਰ per evitare rumori fastidiosi ਕਹਿੰਦਾ ਸ਼ੋਰ ਤੋਂ ਬਚਣੇ ਦੇ ਲਈ durante le fermate ਦੇ ਦੌਰਾਨ dovute al traffico ਜਿਹੜੇ ਟ੍ਰੈਫਿਕ ਦੀ ਵਜ੍ਹਾ ਤੋਂ ਹੁੰਦੇ ਨੇ occorre mantenere il motore acceso ਕਹਿੰਦਾ ਜ਼ਰੂਰੀ ਹੈ ਕਿ ਤੁਸੀਂ ਮੋਟਰ ਨੂੰ ਇੰਜਨ ਨੂੰ ਆਨ ਰੱਖੋ accelerando ripetutamente ਤੇ ਬਾਰ-ਬਾਰ ਜਿਹੜੀ ਹੈ ਰੇਸ ਦਿੰਦੇ ਰਹੋ ਫਾਲਸੋ ਜੀ ਅੱਛਾ ਜੀ ripetutamente ਵੀ ਆਵੇ ਕੁਛ ਨਿਸ਼ਾਨੀ ਤੇ ਮੇਰੇ ਖਿਆਲ ਨਾਲ accelerando ਵੀ ਆਵੇ ਇਹ ਪੁੱਛ ਲਿਆ ਜੀ ਤੇ ਲੋ ਜੀ ਅੱਜ ਦੀ ਵੀਡੀਓ ਖਤਮ ਕਰਨੇ ਆ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ